ਦੇ ਜੇ ਸੀਗਾ ਡਰਾਮਾ ਚਲਾਓ। ਹਾਂ ਸਾਡੇ ਕੋਲ ਨਹੀਂ 3 ਮਹੀਨੇ ਵੇਲੇ ਬਹਿ ਜਾਣਾ। ਇੰਨੀ ਉਤੋਂ ਗਰਮੀ ਹੋ ਗਈ ਆ, ਹੁਣ ਤਾਂ ਸਗੀ ਬੁੱਢੀ ਕੋ ਜਾਂਦੇ ਸੀ, ਏਦਾਂ ਲੱਗਦਾ ਸੀ ਪਹਿਲੇ ਕੋ ਬੰਦਾ ਹੋ ਕੇ ਗਿਆ। ਅੱਬਾ ਧਿਆਨ ਰੱਖਿਆ ਕਰ, ਇਹ ਨਾ ਹੋ ਸਕਦਾ ਉਹ ਹੋ ਕੇ ਗਿਆ ਹੋਵੇ। ਐਵੇਂ ਮੈਨੂੰ ਨਾ ਗੰਦਿਆ ਕਰਾ ਲਈ। ਉਹ ਨਹੀਂ ਪੁੱਤ, ਲੈ ਵੀ ਆਹ ਕੁੜੀ ਆ ਉਹ ਤੇਰੇ ਭਾਈ ਦੀ। ਮੈਨੂੰ ਪਸੰਦ ਆ ਅੱਬਾ, ਮੈਨੂੰ ਪਸੰਦ ਆ ਅੱਬਾ, ਮੈਨੂੰ ਪਸੰਦ ਆ ਅੱਬਾ। ਅੱਬਾ ਜੋ ਮਰਜ਼ੀ ਕਰ ਅੱਬਾ, ਇਹਨਾਂ ਨੂੰ ਪ੍ਰਾਪਤੀ ਵੀ ਸਾਰੀ ਦੇ ਦੇ ਅੱਬਾ, ਲੇਕਿਨ ਆ ਕੁੜੀ ਮੈਨੂੰ ਚਾਹੀਦੀ ਆ। ਉਹ ਤਾਂ ਹੁਣ ਲੱਗਾ ਰਿਹਾ, ਮੈਨੂੰ ਵੀ ਤਲਬ ਹੋਣ ਲੱਗ ਪਈ ਆ। ਹੁਣ ਹੱਥ ਲਾ ਪਈ ਮੇਰਾ ਪੁੱਤ। ਆ ਤੇਰੀ ਵਜ੍ਹਾ ਨਾਲ ਮੇਰਾ ਕਿਤੇ ਵਿਆਹ ਨਹੀਂ ਹੁੰਦਾ। ਜਦੋਂ ਮੈਨੂੰ ਵਿਆਹ ਦੀ ਯਾਦ ਆਉਂਦੀ ਮੈਨੂੰ ਭੁਲਾ ਦਿੰਦਾ। ਹਾਂ ਲੈ ਵੀ ਕਾਕੀ। ਹਾਂਜੀ ਐ ਮੇਰਾ ਪੋਤਾ ਜਵਾਨ ਹੋ ਗਿਆ ਤੇ ਫਿਰ ਮੈਂ ਕੀ ਕਰਾਂ? ਕਰਨਾ ਕੁਝ ਵੀ ਨਹੀਂ, ਤੁਸੀਂ ਬਸ ਪੈ ਰਹਿਣਾ। ਕੀ ਕੀ ਕਹਿ ਰਹੇ ਵੀ ਆ? ਤੁਸੀਂ ਪੈ ਕੇ ਆਪਣਾ ਹੁਕਮ ਚਲਾਓ। ਮੈਨੂੰ ਕਹਾਂ ਜਦੋਂ ਮਰਜ਼ੀ ਤੁਹਾਨੂੰ ਜੂਸ ਫੜ ਕੇ ਲਿਆਵਾਂ, ਤੁਹਾਡੇ ਵਾਸਤੇ ਰੋਟੀ ਫੜ ਕੇ ਲਿਆਵਾਂ। ਇਹਦਾ ਤੇਰੇ ਨਾਲ ਕਰਨਾ ਵਿਆਹ ਕੇ ਇਹ ਕੰਮ ਕੀ ਕਰਦਾ ਹੈ? ਕੰਮ ਕੁਮ ਕੋਈ ਨਹੀਂ ਕਰਦਾ, ਬਸ ਜ਼ੁਬਾਨ ਦਾ ਚਟਿਆ ਖਾਣ ਡਿਆ। ਯਾਰ ਵੈਸੇ ਕਿੱਦਾਂ ਅੱਬਾ ਇਹ ਤਾਂ ਸਾਡਾ ਖਾਨਦਾਨ ਹੀ ਆ, ਤੂੰ ਜਿੱਦਾਂ ਦੱਸਿਆ ਮੈਂ ਉਦਾਂ ਹੀ ਕਰਨ ਡਿਆ। ਜ਼ੁਬਾਨ ਦਾ ਖੱਟਿਆ ਵੀ ਆ, ਗੱਲਾਂ ਗੁੱਲਾਂ ਸੁਣਾ ਕੇ ਲੋਕਾਂ ਨੂੰ ਚੰਗੇ ਪੈਸੇ ਲੈ ਆਉਂਦਾ। ਕਿੰਨੇ ਕੋ ਲੈ ਆਂਦਾ ਹੈ? ਪੈਸੇ ਮੈਂ ਸਾਰੇ ਲਿਆਉਣਾ ਜੀ, ਜਿਹੜਾ ਮੈਨੂੰ ਕੋ ਦੇਵੇ। ਮੈਂ ਕੋਈ ਵੀ ਨਹੀਂ ਬਾਹਰ ਸੁੱਟ ਕੇ ਆਉਂਦਾ, ਸਾਰੇ ਲੈ ਕੇ ਆਉਣਾ। ਅੱਛਾ ਵੀ ਕਾਕੀ ਦੇਖ ਲੈ, ਮੁੰਡਾ ਪਸੰਦ ਕਰ ਲਾ। ਮੇਰੀ ਕੁਝ ਡਿਮਾਂਡਾਂ ਪੂਰੀਆਂ ਕਰ ਦੇਗਾ? ਹੋਰ ਡਿਮਾਂਡ ਡਿਮਾਂਡਾਂ ਤੁਸੀਂ ਦੱਸੋ, ਹੁਕਮ ਤੇ ਕਰੋ, ਆਰਡਰ ਲਾਓ। ਕੀ ਚਾਹੀਦਾ ਕੀ ਹੈ ਤੁਹਾਨੂੰ? ਤੈਨੂੰ ਪਤਾ ਮੇਰੀਆਂ ਬਹੁਤ ਵੱਡੀਆਂ ਵੱਡੀਆਂ ਡਿਮਾਂਡਾਂ ਹੈ। ਜਿੱਡੀਆਂ ਮਰਜ਼ੀ ਵੱਡੀਆਂ ਡਿਮਾਂਡਾਂ, ਇੱਕ ਚਰਸ ਦਾ ਸਿਗਰਟ ਪੀਤਾ ਹੋਵੇ, ਸਾਰੀਆਂ ਡਿਮਾਂਡਾਂ ਦਾ ਪਤਾ ਨਹੀਂ ਲੱਗਦਾ। ਤੇਰੀ ਬੰਦਾ ਪਹਿਲੇ ਡਿਮਾਂਡਾਂ ਕੀਤੀ ਜਾਂਦਾ, ਫੇਰ ਕਹਿੰਦਾ ਕੋਈ ਨਹੀਂ ਤੂੰ ਆ ਜਾ, ਹੁਣ ਆਇਆ। ਤੈਨੂੰ ਸ਼ਰਮ ਨਹੀਂ ਆਉਂਦੀ ਜ਼ਰਾ ਵੀ? ਆਉਂਦੀ ਆ ਮੈਨੂੰ, ਆਉਂਦੀ ਆ ਮੈਨੂੰ, ਕਦੇ ਕਦੇ ਆਉਂਦੀ ਹੈ ਸ਼ਰਮ। ਡੀਸੈਂਟ ਬਣ ਕੇ ਖੜਾ ਹੋ ਮੇਰੇ ਸਾਹਮਣੇ। ਇਸ ਤਰ੍ਹਾਂ ਨਹੀਂ, ਐਕਟਿਵ ਹੋ ਕੇ ਖੜਾ ਹੋ। ਐਕਟਿਵ ਹੈ ਜੀ, ਐ ਕੀ? ਇਹ ਐਕਟਿਵ ਆ, ਫੁੱਲ ਐਕਟਿਵ ਆ। ਮੇਰੇ ਇਹਨੂੰ ਸਿੱਧਾ ਤਰ੍ਹਾਂ ਖੜਾ ਕਰ। ਹਾਂਜੀ ਸਿੱਧੀ ਤਰ੍ਹਾਂ ਇਹਨੂੰ ਖੜਾ ਕਰ। ਨਹੀਂ ਮੇਰਾ ਪੋਤਾ ਖੜਾ, ਉਹਨੇ ਆਪ ਹੀ ਕਰਨਾ। ਤੇ ਉਹ ਕੋਈ ਮੈਂ ਨਹੀਂ ਸਿੱਧਾ ਬਾਈ, ਕਰਕੇ ਖੜਾ ਕਰਦਾ ਚੰਗਾ। ਉਹ ਸਿੱਧਾ ਖੜਾ ਹੋਏ। ਸਿੱਧਾ ਬਾਈ, ਬਿਲਕੁਲ ਆ ਵੇਖ ਲਾ, ਸਿੱਧਾ। ਹੁਣ ਵਿੱਚ ਤੁਹਾਨੂੰ ਲਹਿਰ ਦਿਖਾਵਾਂ ਬਾਈ। ਆ ਦੇਖ ਡਿਮਾਂਡ ਦੱਸ ਤੂੰ ਆਪਣੀ ਡਿਮਾਂਡ ਡਿਮਾਂਡ ਕਰੇਗਾ। ਗੱਡੀ ਲੈ ਦੇਗਾ? ਗੱਡੀ ਲੈਣੀ? ਹਾਂ। ਕਿਹੜੀ ਗੱਡੀ ਲੈਣੀ ਤੂੰ? ਮੈਨੂੰ V8 ਲੈ ਦੇ। ਗੱਡੀ ਉਹ ਮੰਗ ਜੀ ਕਿ ਮੈਂ ਵੀ ਇੱਕ ਦੋ ਵਾਰੀ ਬੈਠਾ ਹੋਵਾਂ। ਆ V8 ਵਾਸਤੇ ਤਾਂ ਬਹੁਤ ਲੇਟ ਹੋ ਜਾਣਾ ਸੀ। ਇਹ V8 ਗੱਡੀ ਆ ਕਾਕੀ? ਮੇਰੀ ਫੇਵਰਿਟ ਗੱਡੀ ਹੈ। ਇਹ V8 ਗੱਡੀ ਆ? ਹਾਂਜੀ ਹੋਰ ਕੀ ਹੈ? ਉਹ ਪੁੱਤ ਤੇਰੀ ਮਾਂ ਤੇ ਮੇਰੇ ਕੋ ਕਰੀਮ ਕਹਿ ਕੇ ਮੰਗਾਉਂਦੀ ਰਹੀ ਆ, ਇਹਦੀ V8 ਲਿਆ ਦੇ। ਨਹੀਂ ਨਹੀਂ, ਗੱਡੀ ਕੋ ਪਤਾ ਕੀ ਗੱਲ ਆ, ਕੋਈ ਨਾਰਮਲ ਜੀ ਲਾਓ। ਮੇਰੀ ਤਾਂ ਆਪਣੀ ਯਕੀਨ ਕਰੋ, 3 ਮਹੀਨੇ ਵਿਹਲੇ ਰਹੇ ਆ। ਮੇਰੀ ਤਾਂ ਮਹਿਰਾਨ ਦਾ ਬੇੜਾ ਕਰ ਗਿਆ। ਬਸ ਮੇਰੇ ਤਾਂ ਉਹਦੇ ਟਾਇਰ ਪੈਣ ਵਾਲੇ, ਅੱਲਾ ਦੀ ਕਸਮ। ਮੈਂ ਕਿਹਾ ਕੰਮ ਚੱਲੂ ਤੇ ਫੇਰ ਪਾਵਾਂਗੇ। ਉਹ ਤਾਂ ਜਦੋਂ ਜੰਪ ਆਉਂਦਾ ਮੈਂ ਗੱਡੀ 'ਚੋਂ ਬਾਹਰ ਆ ਜਾਂਦਾ ਵਾਂ। ਮੈਨੂੰ ਬੜਾ ਕੰਮ ਹੋਣ ਵਾਲਾ, ਮਾੜਾ ਜਿਹਾ ਜੰਪ ਲੱਗੇ ਪਿੱਛੋਂ ਡਿੱਗੀ ਖੁੱਲ ਜਾਂਦੀ ਹੈ। ਤੁਹਾਨੂੰ ਕੀ ਦੱਸਾਂ ਮੈਂ, ਕਿੰਨਾ ਕੁਛ ਆਲੇ ਦੁਆਲੇ ਲਾ ਕੇ ਫੇਰ ਡਿੱਗੀ ਬੰਦ ਕੀਤੀ। ਉਹ ਤਾਂ ਅੱਗੇ ਡਿੱਗਣ ਨੂੰ ਫਿਰਦੀ ਹੈ। ਗੱਡੀ ਉਹ ਮੰਗੋ ਜਿਹੜੀ ਮੈਂ ਲੈ ਦੇਵਾਂ ਤੁਹਾਨੂੰ। ਮੈਂ ਇਹੀ ਗੱਡੀ ਲੈਣੀ ਹੈ। ਇਹੋ ਲੈਣੀ ਹੈ? ਹਾਂ। ਇਹ ਤੋਂ ਇਲਾਵਾ ਕੋਈ ਹੋਰ ਸ਼ੈ ਚਾਹੀਦੀ ਤੁਹਾਨੂੰ? ਹੋਰ ਵੀ ਮੈਨੂੰ ਇੱਕ ਬੰਗਲਾ ਚਾਹੀਦਾ ਹੈ। ਕਿਹੜਾ ਬੰਗਲਾ ਚਾਹੀਦਾ? ਨਾੜਾ ਵਾਲਾ ਬੰਗਲਾ ਚਾਹੀਦਾ, ਅਮੀਪੁਰ ਬੰਗਲਾ ਚਾਹੀਦਾ? ਯਾਰ ਇਹ ਕੀ ਕਹਿ ਰਿਹਾ ਹੈ? ਹੋਰ ਕੀ, ਸਾਡੇ ਕੋਲ ਆਪਣਾ ਇੱਕ ਹੋਰ ਬੰਗਲਾ ਗਵੇਰਾ ਵੀ ਹੈਗਾ। ਹਾਂ ਉਹ ਤਾਂ ਮਾੜਾ ਜਿਹਾ ਤੁਹਾਨੂੰ ਅੱਧੇ ਘੰਟੇ ਦਾ ਸਫ਼ਰ ਕਰਨਾ ਪੈਣਾ। ਆਪਾਂ ਉਹ ਵੀ ਹੈਗਾ ਉਹਦੇ ਪਾਵਾ ਲੈਣੀ ਆਇਆ ਮੁੰਡਾ ਹੈ। नहीं मैंने नहीं पापा लेने वाली जगह पे नहीं जाना। पावा लानी पे ना जाएं आप, सेरू लानी पे चले जाएं। उससे आगे है थोड़ा सा, उसके पावा लानी के आगे ना वो सेरू है, उसके बाद मांझा, उसके बाद दोयना। यार ये कौन सी बातें कर रहा है ये? ਇਹ ਸਹੀ ਕਹਿ ਰਿਹਾ ਮੇਰਾ ਪੁੱਤਰ, ਜੋ ਤੁਸੀਂ ਕਹੋਗੇ ਲੈ ਕੇ ਦੇਗਾ। ਇੰਨਾ ਦੁੱਧ ਚਲੋ ਆਪਾਂ, ਮੇਰਾ ਵਿਆਹ ਹੋਣਾ ਚਾਹੀਦਾ। ਜਦੋਂ ਆਉਣਾ ਹੁੰਦਾ ਹੋਇਆ ਆਪਾਂ, ਮੈਂ ਜਦੋਂ ਆਉਣਾ ਹੁੰਦਾ 2 ਝਟਕੇ ਮਾਰਿਆ ਤੇ ਕਰ। कुछ ਜਦੋਂ ਮੇਰਾ ਦਿਲ ਕਰਦਾ ਆਪਰੇ ਨੂੰ ਫੇਰਨਾ। ਆਪ ਤੈਨੂੰ ਪਤਾ ਵੀ ਹੈ ਰੋਜ਼ ਦਾ ਆਉਣ ਜਾਣ ਵਾਲਾ ਬੰਦਾ, ਤੇ ਮਾੜਾ ਜਿਹਾ ਆ ਬੰਦਾ ਨੀਵਾਂ ਖਲੋ ਜਾਂਦਾ। कुछ और भी डिमांड्स हैं। ਹੋਰ ਕਿਹੜੀ ਹੋਰ ਡਿਮਾਂਡ ਕਿਹੜੀਆਂ ਹੋਰ ਦੱਸ? ਕਿਹੜੀਆਂ ਦੱਸੋ, ਹੁਕਮ ਆਰਡਰ ਲਾਓ। मैंने बाहर जाना है। ਤੁਸੀਂ हाँ जी। ਲਾ ਭਾਜਾ। यार बाहर वाली कंट्री में जाना है। ਬਾਹਰ ਜਹਾਜ਼ ਤੇ ਬਹਿ ਕੇ ਜਾਣਾ, ਕਿਹੜੇ ਮੁਲਕ 'ਚ ਜਾਣਾ? ਕਿਹੜੇ 'ਚ ਜਾਣਾ? मैंने अमेरिका में जाना है। ਕੀ ਗੱਲ ਕੈਂਸਰ ਆ ਤੈਨੂੰ? ਇੰਨੀ ਦੂਰ ਕੀ ਕਰਨ ਜਾਣਾ ਤੂੰ? यार वैसे मैंने वोटिंग के लिए जाना है। ਅੱਛਾ ਉਹ ਐਸੇ ਹੀ ਜਾਣਾ ਵਾ। ਹਾਂ। ਇਹ ਆਪਾਂ ਉਹਨਾਂ ਸਾਰਿਆਂ ਨੂੰ ਇੱਥੇ ਬੁਲਾਉਨੇ, ਅਸੀਂ ਕੋ ਜਾਣਾ ਉੱਥੇ? ਉਹ ਸਾਡੇ ਆਉਣੇ ਤੇ ਅਸੀਂ ਕੱਲ ਜਾਣਾ ਉਹਨਾਂ? ਨਾਲੇ ਸਾਡੇ ਕੋਲ ਬਾਹਰ ਜਾਣ ਵਾਲਾ ਜਹਾਜ਼ ਨਹੀਂ ਹੈਗਾ, ਅੰਦਰ ਜਾਣ ਵਾਲਾ ਹੈਗਾ। यार ਅੰਦਰ ਵੀ ਆਪਾਂ ਤੇਰੀ ਵਜ੍ਹਾ ਨਾਲ ਜਾਣਾ, ਮੈਨੂੰ ਨਹੀਂ ਲੱਗਦਾ ਜਾਊਗਾ। ਜਦੋਂ ਦਾ ਮੈਂ ਪੈਦਾ ਹੋਇਆ ਬਾਹਰ ਹੀ ਖੜਾਇਆ ਜਾ। ਇਹ ਕਿਤੇ ਜਾਣ ਦੇ ਕਿਤੇ। ਚੱਲ ਪੁੱਤ, ਤੇ ਮੇਰੀ ਜਹਾਜ਼ ਦੀ ਆਮਦਰਫਤ ਹੋਣ ਦੇ। कुछ और भी चाहिए। ਹੋਰ ਕੀ ਹੋਰ ਚਾਹੀਦਾ? ਕੀ ਚਾਹੀਦਾ ਤੁਹਾਨੂੰ? 20 तोले सोना। 20 ਤੋਲੇ ਸੋਨਾ। ਬਾਕੀ ਸਾਰੀਆਂ ਸ਼ਰਤਾਂ ਤੇਰੀਆਂ ਮਨਜ਼ੂਰ ਆ। ਸੋਨੇ ਵਾਲੀ ਗੱਲ ਜੇਬ ਚੋਂ ਕੱਢ ਦੇ। क्यों की वजह है? ਭਾਜੀ ਅੱਲਾਹ ਪਾਕ ਨੇ ਸੋਨਾ ਮਰਦਾਂ ਤੇ ਹਰਾਮ ਕੀਤਾ ਹੀ ਸੀਗਾ। ਹਾਂ। ਅੱਗੋਂ ਖਾਨ ਸਾਹਿਬ ਨੇ 1.25 ਲੱਖ ਦਾ ਤੋਲਾ ਕਰਕੇ ਔਰਤਾਂ ਤੇ ਵੀ ਕਰਤਾ। ਇਹ ਹੁਣ ਵੈਸੇ ਹੀ ਹਰਾਮ ਆ। ਆ ਹੁਣ ਇਹ ਹਰਾਮ। ਹੋਰ ਕੁਛ ਹੈ ਲੈ ਲਾ। ਮੈਨੂੰ ਬਹੁਤ ਪਸੰਦ ਆ ਆਪਾ, ਮੈਨੂੰ ਬਹੁਤ ਪਸੰਦ ਆ ਬੁੜਿਆ, ਮੈਨੂੰ ਬਹੁਤ ਪਸੰਦ ਆ ਬੁੜਿਆ, ਮੈਨੂੰ ਬਹੁਤ ਪਸੰਦ ਉਹ ਆ। ਇੱਧਰ ਨੂੰ ਵੀ ਸੈੱਟ। ਤੇਰੀ ਮਾਂ ਮਰਿਆ 20 ਸਾਲ ਹੋ ਗਏ ਓਏ।
ਓਏ ਆਪਾਂ ਉਹ 20 ਸਾਲ ਹੋ ਗਏ ਮਾਂ ਨੂੰ ਮਰੇ ਤੇ ਹੋਰ ਕੀ ਤੇਰੀਆਂ ਤਾਂ ਲੱਤਾਂ ਜਾਲਾ ਲੱਗ ਗਿਆ ਹੁਣ ਆਪਾਂ ਉਹ ਲੱਗਾ ਸੀ ਹਾਲੇ ਜੁਮੇ ਵਾਲੇ ਦਿਨ ਲਾਇਆ ਉਹ ਜੁਮੇ ਵਾਲੇ ਦਿਨ ਲਾਇਆ ਆਹੋ ਇਹਦਾ ਮਤਲਬ 500 ਦੀ ਦਿਹਾੜੀ ਲਾਈ ਆ ਆਪਾਂ ਸਾਨੂੰ ਪਤਾ 5000 ਰੁਪਏ ਕਿਲੋ ਆ ਓਏ ਉਹ ਸਿਰ ਤੇ ਵਿਕਦੇ ਆ ਓਏ ਇਹ ਭਾਰੇ ਹੁੰਦੇ ਮਾਮਾ ਮਹਿੰਗੇ ਵਿਕਦੇ ਆ ਆਪਾਂ ਮੈਨੂੰ ਪਸੰਦ ਆ ਆਪਾਂ ਬਸ ਇਹਨਾਂ ਤੋਂ ਮੇਰੇ ਵਿਆਹ ਦੀ ਗੱਲ ਚ ਆ ਠੀਕ ਹੈ ਚੱਲੀ ਚਲਾਈ ਗੱਲ ਕੇ ਕੀ ਚੱਲੀ ਚਲਾਈ ਉਹ ਚੱਲੀ ਚਲਾਈ ਤੇਰਾ ਕਿ ਦਿਨ ਖਰਾਬ ਹੋ ਰਿਹਾ ਤੂੰ ਮੇਰੀ ਨੋਹ ਆ ਸਿਆਣੇ ਕਹਿੰਦੇ ਨੋਹਾਂ ਨਾਲੋਂ ਕਦੀ ਮਾਸ ਜੁਦਾ ਨਹੀਂ ਹੋਇਆ ਓਏ ਬੰਦੀ ਸ਼ਰਮ ਨਹੀਂ ਠੜਕਿਆ ਜਿਆ ਉਹ ਠਰਕੀ ਨਹੀਂ ਲੈ ਵੀ ਕਾਕੀ ਤੂੰ ਅੰਦਰ ਜਾ ਤੇ ਤੇਰੇ ਪਿਓ ਨਾਲ ਅਸੀਂ ਆਪ ਗੱਲ ਕਰ ਲਾਂਗੇ ਹੁਣ ਰਿਸ਼ਤੇ ਪਿਓ ਦੀ ਨਾ ਰਹਿਣੀ ਦਿਓ ਅਗਰ ਜੇ ਤੁਹਾਨੂੰ ਪਸੰਦ ਆ ਤੇ ਆਪਾਂ ਦੋਵੇਂ ਕਿਤੇ ਚੱਲਦੇ ਆ ਤੇਰਾ ਨੱਕ ਕਿੱਦਾਂ ਵੱਡਾ ਅੱਗੋਂ ਤੁਸੀਂ ਆਪ ਹਿਸਾਬ ਲਾ ਲਓ ਓਏ ਮੈਂ ਮਰ ਕੇ ਨੀਂਦ ਆ ਗਈ ਸਕੂਨ ਮਿਲ ਜਾਣਾ ਓਏ ਓਏ ਮੇਰੇ ਉਹਦੇ ਪਿੱਲਰ ਸਾਡੇ ਆ ਲਾਵੇ ਹੀ ਆਵੇ ਮੇਰੀ ਬੇਟੀ ਦੇ ਡਾਂਸ ਤੋਂ ਹੀ ਲੱਗਾ ਵੀ ਇਹ ਪਿੱਲਰ ਸਾਡਾ ਹੀ ਆ ਲੈ ਵੀ ਗੱਲ ਇਹ ਆ ਕਿ ਮੇਰਾ ਮੁੰਡਾ ਉਹ ਪਤਾ ਮੈਨੂੰ ਦੱਸ ਆਪਣੀ ਦਿਆ ਜਗ੍ਹਾ ਹੀ ਲੱਭਦਾ ਰਹਿਣਾ ਮੈਨੂੰ ਦੱਸ ਦਿਆ ਕਰ ਤੂੰ ਆਉਣਾ ਵਾ ਪਲੇਸ ਬਣਾ ਕੇ ਰੱਖਾਂ ਆਪਾਂ ਮੇਰੀ ਗੱਲ ਸੁਣ ਲੈ ਮੈਂ ਚੇਅਰਮੈਨ ਸਾਹਿਬ ਨੂੰ ਨਾਲ ਲੈ ਕੇ ਆਇਆ ਹਲਾ। ਵਾਂ ਤੇ ਚੇਅਰਮੈਨ ਨੂੰ ਮੈਂ ਕਹਿ ਤਾ ਕਿ ਦੀਵਾਰ ਜਿਹੜੀ ਹੈ ਸਾਡੇ ਹਿੱਸੇ ਵਾਲੇ ਪਾਸੇ ਨੂੰ ਉਹਨਾਂ ਲਿਆਉਣੀ ਚਾਹੀਦੀ ਹੈ ਇੱਥੇ ਪਊਗੀ ਦੀਵਾਰ ਅੱਗੇ ਕੇ ਆ ਜਾਓ ਚੇਅਰਮੈਨ ਸਾਹਿਬ ਆ ਜਾਓ ਇੱਥੇ ਰੱਖ ਕੁਰਸੀ ਆਉਂਦੇ ਆ ਸਵਾਰੀ ਪੈ ਗਈ ਆਉਂਦੇ ਅੱਜ ਦਿਹਾੜੀ ਲਾਏਗਾ ਅੱਜ ਬੜੀ ਸਵਾਰੀ ਅੱਜ ਪਤਾ ਨਹੀਂ 14 ਅਗਸਤ ਆ ਪਿਆਲਾ ਇਹ ਲੱਗਦਾ ਨਵਾਂ ਇੰਜਣ ਕਰਾਇਆ ਕਿਵੇਂ ਗੱਡੀ ਭਜਾਈ ਲਿਜਾਣ ਡਿਆ ਅਸੀਂ ਕਾਕਾ ਹੈਗੇ ਚੇਅਰਮੈਨ ਅਸੀਂ ਤਾਂ ਮੰਨ ਲਿਆ ਅਮਾਨਤ ਚੌਰੀ ਗੱਲ ਹੈ ਕਿ ਸਾਡੇ ਘਰ ਦੇ ਵਿੱਚ ਰੌਲਾ ਬਣਿਆ ਵਾ ਤੇ ਦਿਲ ਤਾਂ ਨਹੀਂ ਸੀ ਗੱਲ ਕਰਨੀ ਆ ਚੌਧਰੀ ਨਾਲ ਸਹੀ ਅੱਲਾ ਦੀ ਮਿਹਰਬਾਨੀ ਨਾਲ ਅਸੀਂ ਖਾਨਦਾਨੀ ਚੇਅਰਮੈਨ ਆ ਉਹਦੀ ਮੈਂ ਭੈਣ ਕੱਢ ਲੈਣੀ ਜਿਹੜਾ ਤੂੰ ਖਾਨਦਾਨੀ ਤੈਨੂੰ ਕਹਿੰਦਾ ਅਸੀਂ ਖਾਨਦਾਨੀ ਬੰਦਾ ਨਹੀਂ ਸੱਦਿਆ ਅਸੀਂ ਚੇਅਰਮੈਨ ਸੱਦਿਆ ਸਾਨੂੰ ਖਾਨਦਾਨੀ ਹੋਵੇ ਭਾਵੇਂ ਨਾ ਹੋਵੇ ਸਾਨੂੰ ਚੇਅਰਮੈਨ ਚਾਹੀਦਾ ਫੈਸਲਾ ਸਾਡੇ ਹੱਕ 'ਚ ਹੋਣਾ ਚਾਹੀਦਾ ਚੌਧਰੀ ਸਾਡੇ ਹੱਕ 'ਚ ਇੱਧਰ ਆ ਜਾ ਮੈਨੂੰ ਫੇਰ ਨਾ ਜਾਈ ਇੱਧਰ ਆ ਜਾ ਉਹ ਤਾਂ ਫੈਸਲਾ ਆਪਣੇ ਹੱਕ 'ਚ ਕਰੂਗਾ 150 ਵੋਟ ਪਾਇਆ ਅਸੀਂ ਅੱਲਾ ਦੀ ਮਿਹਰਬਾਨੀ ਨਾਲ ਜਿਹੜਾ ਫੈਸਲਾ ਕੀਤਾ ਨਾ 12 ਸਾਲ ਹੋ ਗਏ ਸਾਨੂੰ ਸਵਾਰੀ ਲੱਭਦੇ ਆ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਕੁੱਤੇ ਆ ਤੇਰੀ ਤਮੀਜ਼ ਭੁੱਲ ਗਈ ਹੈ ਚੇਅਰਮੈਨ ਨਾਲ ਗੱਲ ਕਰਨ ਦੀ ਚੇਅਰਮੈਨ ਹੀ ਆ ਕਿਹੜਾ ਮੇਰਾ ਸਹੁਰਾ ਵਾ ਬਸ ਸੋਟੀ ਨਾ ਬਕਵਾਸ ਮਾਰ ਕਰਦਾ ਸੋਟੀ ਕੁੱਤਾ ਚੇਅਰਮੈਨ ਸਾਹਿਬ ਸੋਟੀ ਨਾ ਮਾਰਿਓ ਸਕਰੀਨ ਤੇ ਕੱਪੜਾ ਮਾਰੋ ਤੁਸੀਂ ਅਸੀਂ ਅੱਜ ਤੱਕ ਜਿੰਨੇ ਫੈਸਲੇ ਕੀਤੇ ਆ ਨਾ ਹਾਂਜੀ ਕਿਰਾਇਆ ਅਗਲੇ ਤੋਂ ਵੱਧ ਲਿਆ ਮੁਲਕ ਦੇ ਹਾਲਾਤ ਠੀਕ ਨਹੀਂ ਬੜੀ ਲੇਟ ਥੀਏਟਰ ਖੁੱਲੇ ਆ ਤੇ ਕੋਸ਼ਿਸ਼ ਕਰਨੀ ਬੇਟਾਈਮੀ ਭੈਣ ਨਹੀਂ ਦੇਣੀ ਸਾਡੇ ਵਾਸਤੇ ਥੀਏਟਰ ਲੇਟ ਖੁੱਲਿਆ ਸਾਲਾ ਤੂੰ ਤਾਂ ਰਕਸ਼ਾ ਚਲਾਉਂਦਾ ਰਿਹਾ ਅਸੀਂ ਬੜੇ ਬੜੇ ਫੈਸਲੇ ਕਰਵਾਏ ਅੱਲਾ ਦੀ ਮਿਹਰਬਾਨੀ ਨਾਲ ਪਿੰਡ ਦੇ ਵਿੱਚੋਂ ਕਿਸੇ ਦੀ ਧੀ ਭੈਣ ਦੌੜ ਗਈ ਆ ਤੇ ਚੌਰੀ ਨੇ ਘਰੋਂ ਦਿੱਤੀ ਆ ਉੱਤੇ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਬਕਵਾਸ ਕਰਦਾ ਹੈ ਹੌਸਲਾ ਕਰ ਜੇ ਚੋਰੀ ਬਾਹਰ ਦੇ ਸਕਦਾ ਤਾਂ ਛੋਟੀ ਹੋਈ ਜਵਾਨ ਤੂੰ ਵੀ ਤਿਆਰੀ ਫੜ ਹਾਂ ਅਸੀਂ ਅੱਲਾ ਕਿਉਂ ਤਿਆਰੀ ਫੜੇ ਆ ਸਾਲਿਆ ਚੋਰੀ 150 ਵੋਟ ਪਾਇਆ 150 ਵੋਟ ਪਾਇਆ ਆ ਚੌਰੀ ਹੁਣ ਮੇਰਾ ਅੱਬਾ ਕਹਿੰਦੇ ਆਪੇ ਮੇਰੇ ਨੂੰ ਝੂਠਾ ਪਾਉਣ ਜੀ ਤੇ ਅਸੀਂ ਚਾਹੁੰਦੇ ਆ ਵੀ ਫੈਸਲਾ ਜਿਹੜਾ ਹੋਵੇ ਨਾ ਚੌਰੀ ਸਾਡੇ ਹੱਕ 'ਚ ਹੋਣਾ ਚਾਹੀਦਾ ਸਾਡੇ ਹੱਕ 'ਚ ਜੋ ਚੌਰੀ ਤੂੰ ਵੱਡੀ ਭੈਣ ਦਿੱਤੀ ਆ ਮੈਨੂੰ ਚੌਰੀ ਸਾਡੇ ਹੱਕ 'ਚ ਫੈਸਲਾ ਹੋਣਾ ਚਾਹੀਦਾ ਚੌਰੀ ਜੇ ਸਾਡੇ ਹੱਕ 'ਚ ਨਾ ਹੋਇਆ ਤੇ ਮੈਂ ਤੈਨੂੰ ਪਤਾ ਨਹੀਂ ਕੀ ਕਰ ਜਾਵਾਂਗਾ ਮੈਂ ਤੇਰੇ ਮੈਂ ਰੱਖੀ ਹੈਰਾਨ ਆ ਵੀ ਇਹ ਸਾਲਾ ਦਾਈ ਦੇ ਹੱਥ ਕਿੱਦਾਂ ਆਇਆ ਮੈਂ ਤੈਨੂੰ ਦੱਸਣਾ ਨਹੀਂ ਤੂੰ ਘਰ ਜਾ ਕੇ ਆਪਣੀ ਅੰਮੀ ਨੂੰ ਟਰਾਈਆਂ ਮਰਵਾਏਂਗਾ ਤੇ ਇਸ ਵਾਸਤੇ ਗੱਲ ਮੇਰੇ ਨਾਲ ਕਰਨੀ ਆ ਸੱਚੀ ਸੱਚੀ ਕਰਨੀ ਸੱਚੀ ਗੱਲ ਦਾ ਪੁੱਤ ਹੁੰਦਾ ਫੈਸਲਾ ਫੈਸਲਾ ਸੱਚੀ ਗੱਲ ਦਾ ਹੁੰਦਾ ਭਾਈ ਅਸੀਂ ਅੱਜ ਤੱਕ ਝੋਕ ਨਹੀਂ ਮਾਰੀ ਹਾਂਜੀ ਜਿਹੜੇ ਮੁੱਕੇ ਆ ਅਗਲੇ ਕੋਲ ਲੈਣੇ ਚਾਹੀਦੇ ਹਾਂ ਅਸੀਂ ਅਗਲਾ ਹੁਣ ਜੋ ਅੱਗੋਂ ਜਾ ਕੇ ਅੱਛਾ ਬਹਿ ਕੇ ਗੱਲ ਕਰ ਕੁੱਤੇ ਹੋ ਚੌਧਰੀ ਸਾਹਿਬ ਚੌਧਰੀ ਕਿਹੜਾ ਲਓ ਜੀ ਇਹ ਚੇਅਰਮੈਨ ਸਾਹਿਬ ਚੌਰੀ ਅੱਜ ਦੇਖ ਤੂੰ ਸਾਡੇ ਫੈਸਲਾ ਹੋਏਗਾ ਅਸੀਂ ਇਹ ਪਿਲਰ ਲੈ ਕੇ ਜਾਵਾਂਗੇ ਇਹਨਾਂ ਨੂੰ ਨਹੀਂ ਦੇਣਾ ਹਾਂਜੀ ਅੱਬਾ ਸਾਡੇ ਇੱਧਰ ਗੌਰ ਨਾਲ ਵੇਖ ਮੇਰੇ ਵੱਲ ਕਿ ਮੈਂ ਲੈ ਕੇ ਜਾਣਾ ਹੈ ਓਏ ਪਿੱਲਰ ਅੱਬਾ ਲੈਣਾ ਹਾਂ ਪੁੱਤ ਓਏ ਓਏ ਅੱਬਾ ਹਾਂ ਪੁੱਤ ਓਏ
ਓਏ ਆ ਸਾਡੇ ਇਹਨਾਂ ਨੇ ਜਾਨ ਲੈ ਲੈਣੀ ਆ ਸਾਡੇ ਅੱਜ ਮਦਈਆਂ ਨੇ ਅਸੀਂ ਲੈ ਕੇ ਸਾਡੀ ਜਾਵਾਂਗੇ, ਸਾਡੇ 'ਚ ਪਾਵਰ ਹੋਏਗੀ ਨਾ ਤੇ ਅਸੀਂ ਲੈ ਕੇ ਜਾਵਾਂਗੇ। ਕੀ ਲੈਣਾ ਆ ਪਿੱਲਰ ਤੇਰੇ ਡੇਲੇ ਬਾਹਰ ਆ ਜਾਣੇ ਤੇਰੇ ਸਾੜੀਏ ਪਿੱਲਰ ਆ ਰਕਸ਼ੇ, ਮੈਨੂੰ ਲੱਗਦਾ ਤੇਲ ਤੇ ਫੁੱਲ ਹੀ ਲੱਗ ਰਿਹਾ ਹੈ ਤੇ ਅੱਜ ਮੈਨੂੰ ਝਾਲ ਤੇ ਹੀ ਲਾਇਆ ਆ। ਜਾ ਚਾਰੀ ਲਾਇਆ ਚਾਰੀ ਇਹਨੇ ਕਿਹੜਾ ਤੇ ਪਤਾ ਨਹੀਂ ਇਹਨਾਂ ਨੇ ਕੱਛੇ ਲੈਣੇ ਕਿਰਾਏ ਤੇ ਕੀ ਗੱਲ ਕੀ ਆ ਖੁੱਲ ਕੇ ਗੱਲ ਦੱਸ ਕੀ ਗੱਲ ਕੀ ਆ ਅਸੀਂ ਬੜੇ ਮਜ਼ਲੂਮ ਲੋਕ ਆ ਹਾਂ ਤੇ ਲਾ ਬਹੁਤ ਹੀ ਸੈਡ। ਖੁੱਲ ਕੇ ਗੱਲ ਦੱਸਣੀ ਖੁੱਲ ਓਏ ਕੇ ਕੀ ਹੈ ਚੌਰੀ ਕੀ ਇਹ ਕੀ ਕਰ ਰਿਹਾ ਹੈ? ਚੌਰੀ ਓਏ ਅੱਬਾ ਆਪਣੀ ਭੈਣ ਵੀ ਸੱਦ ਲਾ, ਉਹਨਾਂ ਨੇ ਲੈ ਜਾਣਾ ਹੀ ਸਾਰਾ ਕੁਝ ਸਾਡੇ ਕੋਲ। ਸੱਦ ਲਾ ਚੱਲ ਚਾਹ ਆਪਣੀ ਭੈਣ ਓ ਕਾਕੋ ਕਿੱਥੇ ਆ? ਸੱਦ ਲੈ ਆਪਣੀ ਭੈਣ ਵੀ ਤੇ ਮੈਂ ਵੀ ਆ ਗਈ ਆ ਮੈਦਾਨ 'ਚ। ਸਰ ਸਾਹਿਬ ਆ ਸਾਡੇ ਬੜੀ ਮਦਈਆ ਖੁਸ਼ੀ ਹੋਈ ਤੁਸੀਂ ਆਏ ਹੋ ਚੇਅਰਮੈਨ ਸਾਹਿਬ। ਤੂੰ ਹੀ ਤੈਨੂੰ ਹੀ ਖੁਸ਼ੀ ਹੋਈ ਹੋਣੀ। ਅੱਲਾਹ ਤੁਹਾਡੀ ਜ਼ਿੰਦਗੀ ਕਰੇ। ਇਦਾਂ ਦੀ ਇੱਕ ਹੋਰ ਚੀਜ਼ ਫੜਾ ਦਵਾਂ ਨਰਮ ਹੋਏਗੀ ਜ਼ਰਾ ਉਹ ਚੌਰੀ ਓਏ ਉਹਨੂੰ ਵੀ ਟੇਪਾਂ ਕੀਤੀਆਂ। ਹਾਂ ਚੋਰ ਸਾਹਿਬ ਲਓ ਇਹ ਤੇਲੇ ਪਾਸੇ ਆ, ਸਾਨੂੰ ਵੀ ਆਪਣੀ ਕੁੜੀ ਸੱਦਣੀ ਪੈਣੀ ਫਿਰ। ਸੱਦੋ ਅੱਜ ਆਪਣੀ ਵੀ ਜੇ ਤਾਂ ਤੇ ਪਿੱਲਰ ਲੈਣਾ ਤਾਂ ਪੂਰੀ ਸੱਦਣੀ ਪੈਣੀ ਆ। ਹਾਂ ਰੌਲਾ ਜਾਨੀ ਪਿੱਲਰ ਦਾ ਆ ਹਾਂ ਪਿੱਲਰ ਲੈ ਕੇ ਜਾਵਾਂਗੀ ਅੱਜ ਮੈਂ। ਓਏ ਉਹ ਕਿਸੇ ਦਾ ਜਾਨਵਰ ਖੁੱਲ ਗਿਆ। ਵੇ ਹੱਥ ਕਿਉਂ ਲਾ ਰਹੇ ਆ ਠਰਕੀ ਇੱਕ ਕੁੜੀਏ ਤੂੰ ਇੱਥੇ ਕੀ ਕਰਦੀ ਹੈ? ਅੱਛਾ। ਅੱਬਾ ਜੀ ਚੇਅਰਮੈਨ ਆ ਉਹਨੇ ਫੈਸਲਾ ਕਰਨਾ ਪਿੱਲਰ ਲੈਣਾ ਨਾ। ਹਾਂਜੀ ਅੱਬਾ। ਥੋੜਾ ਜਿਹਾ ਖਾਓ ਕੇ ਬਹਿ ਕੇ ਇੱਜ਼ਤ ਦੇ ਲਾ ਇੱਕ ਫੇਰ ਮਿੰਟ, ਦੇ ਇੱਕ ਮਿੰਟ। ਪਿੱਲਰ ਨਹੀਂ ਹੋਣਾ। ਇਧਰ ਆ ਜਾ ਜੀ ਚੌਰੀ ਸਾਹਿਬ ਤੂੰ ਤਾਂ ਮੈਨੂੰ ਹਰਾਮ ਦਿਆ ਕਹਿੰਦਾ ਸੀ ਵੀ ਫੈਸਲਾ ਮੁਸਲਮਾਨਾਂ ਦਾ ਆ ਕੀ ਹੈ ਤਾਂ ਮੁਸਲਮਾਨ ਸੀ, ਆ ਲਾਕਡਾਊਨ 'ਚ ਘਾਟਾ ਵਾਦਾ ਹੋ ਗਿਆ ਫਿਰ। ਮੁਸਲਮਾਨ ਹੀ ਆ ਚੇਅਰਮੈਨ ਹੈ ਵੀ ਹਾਂ ਐਵੇਂ ਦਿਲ ਨਾ ਥੋੜਾ ਕਰ। ਉਹ ਤੇ ਪਰੇ ਹੋ ਜਾ ਸਾਲਿਆ ਇੱਥੇ ਤੱਕ ਸੇਕ ਆਉਣ ਡਿਆ ਪਰੇ ਹੋ ਜਾ ਇਹਨੂੰ ਦੇ ਦੇ 250 ਦੀ ਆਉਂਦੀ ਆ ਹਾਂਜੀ ਜੀ ਚੌਰੀ ਸਾਹਿਬ ਉਹ ਕਿਤੇ ਹੋਰ ਪਾ ਕੇ ਪੈਸੇ ਇੱਥੇ ਕਿਤੇ ਫੁੜਕ ਜਿਆ ਕਰ ਖੋਤੀ ਦੇ ਐਡੀ ਦੂਰ ਭੈਣ ਨਿਕਲੀ ਤੇਰੀ ਅਬ ਤੇਰੇ ਨੈਣ ਨਕਸ਼ਿਆਂ ਦਾ ਹੀ ਪਤਾ ਨਹੀਂ ਲੱਗਦਾ ਹੈਗਾ ਐਡੀ ਦੂਰ ਦੇ ਤੇ ਰਿਸ਼ਤੇਦਾਰ ਨੂੰ ਅਗਲੇ ਮੂੰਹ ਨਹੀਂ ਲਾਉਂਦੇ ਉਹਦਾ ਜੇ ਨਹੀਂ ਹਟਦਾ ਪਿੱਛੋਂ ਲਿਆ ਕੇ ਵਿੱਚ ਮਾਰ ਰੋਲਾ ਹੀ ਪਕਾ ਤੂੰ ਓਏ ਆ ਕੀ ਆ? ਇਹ ਫੈਸ਼ਨ ਹੈ ਫੈਸ਼ਨ। ਉਹ ਕਹਿੰਦੀ ਫੈਸ਼ਨ ਆ। ਹਾਂ ਓਏ ਫੈਸ਼ਨ ਆ? ਹਾਂ ਮੈਂ ਕਹਾਂ ਰਜੇ ਦੀ ਮਦਦ ਪੂਰੀ ਹੋਈ, ਇੱਕ ਇੱਕ ਚੜਾਉਂਦਾ ਗਿਆ। ਆ ਇਦਾਂ ਦੇ ਪਿੱਛੇ ਬਹੁਤੇ ਚੜਾਵਾ ਚੜਿਆ ਆ ਮਾਸ਼ਾਅੱਲਾ ਉਹਦਾ ਅਕਲ ਤੈਨੂੰ ਪੂਰੀ ਪੂਰੀ ਆ ਮਟਿਆਰੇ। ਕਿਉਂ? ਓਏ ਇੰਨੇ ਦੁੱਧ 'ਚ ਥੋੜੀਆਂ ਜੀਆਂ ਫਿਉਣੀਆਂ ਪਾਈਆਂ। ਆ ਫਿਉਣੀਆਂ ਮੁਹਤਰਮਾ ਕਮੀਨਾ। ਮਾਸ਼ਾਅੱਲਾ ਇਹ ਜਿੱਡਾ ਤੁਹਾਡਾ ਮਾਸ਼ਾਅੱਲਾ ਵਜੂਦ ਹੈ ਕੀ ਬਾਤ ਹੈ ਪਰਵਾਹ ਸ਼ਗਨ ਓ ਹੋ ਤੁਸੀਂ ਚੋਰਾਂ ਦੇ ਕੇਟਾਂ ਨਾਲ ਜਾਇਆ ਕਰੋ ਕਿਉਂ? ਉਹਨਾਂ ਨੂੰ ਕਮੈਂਟ ਪਾਇਆ ਕਰੋ ਡੂ ਨੋ ਗਿਆ ਓਏ ਹੁਣ ਨਾ ਟਪਾਵੀ ਉਹਦਾ ਪੈਰ ਫਸ ਜਾਣਾ ਅੱਛਾ ਇਹ ਬਦਮਾਸ਼ ਹੈ? ਓਏ ਬੜਾ ਵੱਡਾ ਬਦਮਾਸ਼ੀ ਅੱਛਾ। ਰਾਤੀ ਇਹਦੀ ਮੈਂ ਬਦਮਾਸ਼ੀ ਵੇਖੀ ਓ। ਨਿਪੜੀ ਪਈ ਉਹ ਤੂੰ ਕੌਣ ਆ ਉਹ ਭਰਾਵਾ ਮਰਾਸੀ ਅੱਲਾਹ ਪਾਕ ਦੀ ਕਸਮ ਹੈ ਤੂੰ ਜਿੱਤ ਗਿਆ ਨਹੀਂ ਭੇਤੀ ਨਹੀਂ ਜਿੰਨੀਆਂ ਮਰਜ਼ੀ ਵੀ ਕਰਾ ਸਾਡੇ ਤੋਂ ਬਾਅਦ ਭਰਾਵਾ ਕਰ ਹੀ ਨਹੀਂ ਸਕਦਾ ਮਗਰ ਹੋਰ ਬੰਦੇ ਡਿਸਟਰਬ ਹੁੰਦੇ ਨੇ ਖੈਰ ਹੋਵੇ ਬੇਟੀ ਨਹੀਂ ਹੈਗਾ ਜਦੋਂ ਪਿਛਲਾ ਜ਼ੋਰ ਲਾਉਂਦਾ ਪਾਉਂਦਾ ਸਾਡੇ ਤੇ ਆ ਆ ਪਤਾ ਨਹੀਂ ਆ ਓਏ ਆਹੋ ਇੱਥੇ ਖਾਪਾ ਇਹ ਨਾ ਭਰਾਵਾ ਮਹੱਲੇ 'ਚ ਭਾਵੇਂ ਤੈਨੂੰ ਕਿਸੇ ਨੇ ਬੱਚਾ ਰੱਖਿਆ ਹੋਵੇ ਅੱਲਾਹ ਤੈਨੂੰ ਹਦਾਇਤ ਦੇਵੇ ਨਾ ਪੜਦਾ ਵਕਤ ਤੇ ਆ ਅੱਛਾ ਇਹ ਬਦਮਾਸ਼ ਹੈ? ਓਏ ਬਦਮਾਸ਼ ਇਹ ਤਾਂ ਟਾਗੇ ਬਣੇ ਨੇ ਬੀਬੀ ਜੀ ਅੱਛਾ। ਇੱਕ ਵਾਰੀ ਲਾਹੌਰ ਗਿਆ ਹੀ ਰਾਮੰਡੀ ਓਏ। ਟਕ 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 ਕਰਕੇ ਪੌੜੀਆਂ ਚੜਿਆ ਅੱਛਾ। ਬੂਹੇ ਨੂੰ ਛੁੱਟਾ ਮਾਰ ਕੇ ਕਿਹਾ ਕੀ? ਮੁਜਰਾ ਬੰਦ ਕਰ ਦੇ ਭੈਣਾ ਛਾਪਾ ਪੈ ਗਿਆ ਹੀ ਗੱਲ ਸੁਣ ਹਾਂਜੀ ਆ ਚੱਕਰੀ ਮੈਂ ਸ਼ਰਾਬ ਪੀਣ ਦੇ ਕਿ ਗੋਲਿਆਂ ਵਾਲਾ ਰੰਗ ਆ। ਤੁਹਾਡੀ ਭੈਣ ਨੂੰ ਕਦੀ ਨਸਲ ਦਿਓ ਪੜ ਕੇ ਆਰਡਰ ਬਦਮਾਸ਼ ਕੋਲੋਂ ਡਰਨਾ ਤੁਸੀਂ। ਇਹ ਚੰਗੀ ਖਰਾਬ ਆ ਇਹਦੇ ਖੋਤੀ ਦੇ ਪਿੱਛੇ ਉਹ ਮੇਰੀ ਭੈਣ ਇੱਥੇ ਗੁਜਰਾ ਕਰਨ ਦਈ ਆ, ਉਹ ਕਹਿੰਦਾ ਤੇਰੀ ਭੈਣ ਦਾ ਗਿੱਟਾ ਨਿਕਲ ਗਿਆ। ਆਹ ਕਹਿੰਦੀ ਆ ਗੋਲੀ ਖਾ ਕੇ ਤੇਰੇ ਕੋਲ ਨਹੀਂ ਵੱਜਣੀ। ਹੋਰ ਬੇਟਾ ਬੁੱਧ ਤੁਹਾਡੀ ਜ਼ਿੰਦਗੀ ਦੇ ਉੱਤੇ ਓਏ ਸੱਚੀ ਮੁੱਚੀ ਬੜਾ ਵੱਡਾ ਇਹ ਭਲਵਾਨ ਬਦਮਾਸ਼ ਹਰਾਮ ਦਿਆ ਅਸੀਂ ਚੈੱਕ ਕਰਾਉਣ ਨੂੰ ਰੱਖਿਆ ਤੂੰ ਮੂੰਹ ਨੂੰ ਲਾਇਆ ਹੈ ਹੁਣ ਦੱਸ ਮੈਨੂੰ ਸ਼ੂਗਰ ਹੈ ਕਿ ਨਹੀਂ ਤੂੰ ਚੈੱਕ ਕਰਾਉਣ ਨੂੰ ਵੀ ਹਾਈ ਉੱਪਰ ਰੱਖਿਆ। ਓਏ ਬਦਮਾਸ਼ਾ ਓਏ ਕੀ ਗੱਲ ਏ? ਕਬਜ਼ਾ ਲੈ ਲੇਗਾ ਕਾਲਿਆ ਲੋਹੇ ਦਾ ਹੁੰਦਾ ਏਦਾਂ ਲਿਆ ਜਾਂਦਾ ਵਾ। ਆ ਢਕਲਾ ਸਾਨੂੰ ਅਗਲਾ ਹਿੱਸਾ ਹੀ ਲੱਗਦਾ ਹੈ ਆਹੋ। ਓਏ ਦੀ ਇੱਜ਼ਤ ਕਰੋ ਕੀ ਹੈ ਮੈਨੂੰ ਦੱਸ। ਇਹ
ਸੋਫੀਆ ਬੜੀ ਦਲੇਰ ਔਰਤ ਆ ਉਹ ਕਿਵੇਂ ਆਏ ਮੈਂ ਲਾਹੌਰ ਬਾਕਸਰ ਤਿਆਰ ਕਰਦੀ ਆ। ਹਾਂ ਇਹ ਖਲੋਤੀ ਰਹਿੰਦੀ ਉਹ ਲੱਗੇ ਰਹਿੰਦੇ ਇਹਨੇ ਸਾਲੇ ਨੇ ਇਦਾਂ ਹੀ ਵਾਪਸ ਚੱਲ ਜਾਣਾ ਕਿਸ ਦਿਨ ਮੇਰੀ ਬਾਤ ਸੁਣੋ ਜਾ ਸਦਕੇ ਜਾਵਾਂ। ਉਹ ਤੂੰ ਘਰ ਦੱਸ ਕੇ ਜਾ ਉਹ ਤੁਹਾਡੇ ਵਿੱਚ ਰਹਿ ਗਿਆ ਉਹ ਮੇਰੀ ਜਾਨ ਆਵੇ ਹੁਣ ਸੋਚਦਾ ਕਾਸ਼ ਮੈਂ ਕੰਜਰ ਹੁੰਦਾ ਮੈਂ ਇੱਥੇ ਹੋਣਾ ਸੀ। ਚੱਲ ਆ ਮੇਰੀ ਗੱਲ ਸੁਣ ਮੈਂ ਤੁਹਾਡੇ ਕੋਠੇ ਤੇ ਮੁੰਦਰਾ ਕਿਉਂ ਏਡੀ ਸੁਸਤ ਹਾਂਜੀ ਜੈ ਸਾਹਿਬ ਓਏ ਅੱਜ ਸਾਡਾ ਯਾਰ ਜੇਲੋਂ ਆ ਰਿਹਾ ਅੱਛਾ ਤੇ ਉਹਨੂੰ ਕਿਹਾ ਸੀ ਸਿੱਧਾ ਹਵੇਲੀ ਆਈ ਕਹਿ ਨਹੀਂ ਆਈਏ ਓਏ ਆਉਣ ਵਾਲਾ ਤੇ ਇੰਤਜ਼ਾਮ ਪੂਰੇ ਕਰ ਦੇ ਨਹੀਂ ਇੰਤਜ਼ਾਮ ਆਹ ਸਾਡਾ ਯਾਰ ਆਇਆ ਜੇਲੋਂ ਮੈਂ ਨਹੀਂ ਤੈਨੂੰ ਬੋਲਦਾ ਜਾ ਮੈਂ ਨਹੀਂ ਬੋਲਦਾ ਮੈਂ ਨਹੀਂ ਬੋਲਦਾ ਮੈਂ ਨਹੀਂ ਤੈਨੂੰ ਬੋਲਦਾ ਯਾਰ ਕੀ ਹੋਈ ਉਹ ਤੂੰ ਮੈਨੂੰ ਜੇਲੋਂ ਲੈਣ ਕਿਉਂ ਨਹੀਂ ਆਇਆ ਮੈਂ ਨਹੀਂ ਬੋਲਦਾ ਉਹ ਕਾਮੇ ਹੱਥ ਜੀਪ ਭੇਜੀ ਦੀ ਕਿਤੇ ਨਹੀਂ ਪਤਾ ਲੱਗਾ ਹੋਣਾ ਮੈਨੂੰ ਨਹੀਂ ਪਤਾ ਮੇਰਾ 150 ਰੁਪਿਆ ਰੱਖੇ ਦਾ ਕਿਰਾਇਆ ਲੱਗ ਗਿਆ ਮੈਂ ਕਿਤੇ ਭਰਾਣਾ ਉਹ ਚੱਲ ਮਾਫ ਕਰ ਦੇ ਮੈਂ ਨਹੀਂ ਕਰਨਾ ਜਾ ਭਾਜਾ ਮੈਂ ਨਹੀਂ ਮਾਫ ਕਰਨਾ ਚੱਲ ਠੀਕ ਆ ਫਿਰ ਉਹ ਨਹੀਂ ਕਰ ਸੁਣ ਉਹ ਪਾਗਲ ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਹੈ ਉਹ ਲੈਣ ਆਉਣਾ ਸੀ ਬਸ ਉਹਦਾ ਟਾਈਮ ਨਹੀਂ ਲੱਗਾ ਉਹ ਮੈਂ ਆਪ 4 ਦਿਨ ਹੋਏ ਜੇ ਆਇਆ ਵਾ ਚਾਰ ਦਿਨ ਤੂੰ ਕਿਹਾ ਸੀ ਤੇਰੇ ਆਉਂਦੇ ਨੂੰ ਸਾਰੇ ਢੋਲ ਵਜਾਉਣਗੇ ਕਿਸੇ ਨੇ ਢੋਲ ਨਹੀਂ ਵਜਾਏ ਹੈ ਉਹ ਸਾਰੇ ਮੇਲਿਆਂ ਤੇ ਗਏ ਮੈਂ ਆ ਬੇਲਿਆ ਤੇ ਕਹਿੰਦਾ ਮੈਨੂੰ ਇੱਥੇ ਜ਼ਰੂਰ ਸੱਦਣਾ ਸੀ ਮੈਂ ਨਹੀਂ ਬੋਲਦਾ ਤੇ ਮੈਂ ਜਾ ਭਾਜਾ ਮੈਂ ਨਹੀਂ ਬੋਲਦਾ ਉਹ ਚੱਲ ਛੱਡ ਦੇ ਮੈਂ ਛੱਡ ਜਾ ਭਾਜਾ ਮੈਂ ਨਹੀਂ ਉਹ ਚੱਲ ਬਸ ਮੈਂ ਨਹੀਂ ਕਿਉਂ ਅਬੇ ਟੰਗਿਆ ਰੋ ਨਹੀਂ ਗੱਲ ਸੁਣ ਐਦਾਂ ਨਹੀਂ ਕਰਦਾ ਪਾਗਲਾ ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ ਉਹ ਲੈਣ ਓਏ ਡਾਂਗ ਨਾਲ ਬੰਦੇ ਮਾਰਦਾ ਬੰਦੇ ਹੀ ਮਾਰਦਾ ਹੋਰ ਸਾਲੇ ਕਿਹੜਾ ਨਹਿਰ 'ਚ ਮੱਝਾਂ ਕੱਢਦਾ ਵਾਂ ਦੱਸ ਮੈਨੂੰ ਲੈਣ ਕਿਉਂ ਨਹੀਂ ਆਇਆ ਤੂੰ ਉਹ 4 ਦਿਨ ਹੋਏ ਅਜੇ ਤੇ ਸਾਡੇ 4 ਹੀ ਲੱਥੇ 4 ਦਿਨ ਹੋ ਗਏ 4 ਦਿਨ ਇੰਨੀ ਮੁਸ਼ਕਲ ਤੇਰੇ ਨਾਲ ਮੈਂ ਤੇਰਾ ਇੰਨੀ ਮੁਸ਼ਕਲ ਤੇਰਾ ਘਰ ਲੱਭਿਆ ਮੇਰਾ ਦਿਲ ਕਰਦਾ ਸੀ ਵਾਪਸ ਚਲੇ ਮੈਂ ਪਰ ਪੈ ਫੇਰ ਸੋਚਿਆ ਮੈਂ ਕਿਹਾ ਯਾਰ ਮੇਰਾ ਯਾਰ ਆ ਇਹਨੇ ਕਿਹੜਾ ਮੈਨੂੰ ਰੋਜ਼ ਕਹਿਣਾ ਵਾ ਉਹ ਬਾ ਠੀਕ ਆ ਤੇਰੇ ਆਉਣ ਦੀ ਖੁਸ਼ੀ ਤੇ ਅਸੀਂ ਪਕਾਨੇ ਲਾਏ ਆ ਓਏ ਪਕਾਨੇ ਲਾਏ ਆ ਓਏ ਆਹੋ ਤੇ ਆ ਪਕਾਨੇ ਸਾਲਿਆ ਮੇਰੇ ਡੰਡੇ ਨਾਲ ਲਾ ਦੇਖੀ 2-300 ਦੀ ਦਿਹਾੜੀ ਪਾ ਲੈਣੀ ਆਪਾਂ ਇੱਥੇ ਵੀ ਤਾਂ ਲਾਈ ਆ ਓਏ ਡਾਂਗ ਨਾਲ ਬੰਦੇ ਮਾਰਦਾ ਬੰਦੇ ਹੀ ਮਾਰਦਾ ਸਾਲਿਆ ਹੋਰ ਮੈਂ ਕਸਟਰਡ ਦੀ ਦੇਖ ਲੈ ਕੇ ਆਇਆ ਇਹਦੇ ਨਾਲ ਬੰਦੇ ਮਾਰੀਦੇ ਆ ਆਪਾਂ ਬਦਮਾਸ਼ ਆ ਦੱਸ ਕੋਈ ਬੰਦਾ ਤੰਗ ਕਰਦਾ ਉਹਦਾ ਨਾਂ ਲੈ ਤੇ ਮੁੜ ਕੇ ਮੇਰਾ ਨਾਂ ਲੈ ਉਹ ਲਿਆਕਤ ਆ ਨੱਤੀ ਵਾਲਾ ਉਹ ਜਿਹੜਾ ਮਰਜੀ ਆ ਨੱਤੀ ਆ ਭਾਵੇਂ ਚੌਂਤੀ ਆ ਮੇਰੀ ਗੱਲ ਸੁਣ ਲਾ ਓਏ ਉਹਨੇ ਮੇਰਾ 10 ਲੱਖ ਰੁਪਈਆ ਦੇਣਾ ਵਾ ਓਏ ਬੇਫਿਕਰ ਹੋ ਜਾ ਉਹਦੇ ਕੋਲ ਜਾ ਕੇ ਸਾਡਾ ਨਾਂ ਲੈ ਜਾ ਉਹਨੂੰ ਕਹ ਵੀ ਅੱਛੂ ਟਾਈਗਰ ਕਹਿਣ ਦੇ ਪੈਸੇ ਦੇ ਇਹ ਕਿੰਨੇ ਵਿੱਚ ਪੈਸੇ ਤੇਰੇ ਹੱਥ 'ਚ ਫੜਾਏਗਾ ਆ ਨਹੀਂ ਆ ਨਹੀਂ ਹਾਂ ਓਏ ਹਾਂ ਓਏ ਡਾਂਗ ਨਾਲ ਬੰਦੇ ਮਾਰਦਾ ਵਾ ਬੰਦੇ ਹੀ ਮਾਰਦਾ ਗੰਦੀ ਨਸਲ ਦਾ ਉਹ ਝੰਗ ਬਾਜ਼ਾਰ ਮੰਗਦਾ ਇਹਦੇ ਨਾਲ ਮੈਂ ਵੀ ਇਹਦੀ ਡਾਂਗ ਜਿਹੜੀ ਲਈ ਫਿਰਦਾ ਵੀ ਇਹ ਬੰਦੇ ਮਾਰਨ ਨੂੰ ਹੀ ਆ ਬਸ ਠੀਕ ਆ ਫਿਰ ਮੇਰੀ ਗੱਲ ਸੁਣ ਲੈ ਜਿਹੜਾ ਬੰਦਾ ਮਾਰਨਾ ਨਾ ਤੇ ਮਾਰ ਕੇ ਲੈ ਕੇ ਉਹਦੇ ਜਾ ਕੇ ਨਿਸ਼ਾਨ ਲਾ ਕੇ ਆ ਜਾ ਪਤਾ ਮੈਨੂੰ ਐਵੇਂ ਕੌਣ ਜਾਣ ਬੰਦਾ ਨਾ ਮੇਰੇ ਤੋਂ ਮਰਵਾ ਦੇ ਤੇ ਜੇ ਨਾ ਮੇਰੀ ਲੜਾਈ ਕਰਾਉਣੀ ਆ ਉਹ ਕਮ ਸੇ ਕਮ 4-5 ਵਾਰੀ ਪਹਿਲੇ ਲੜਿਆ ਹੋਵੇ ਇਹ ਨਾ ਹੋਵੇ ਅਣਜਾਣ ਬੰਦੇ ਨਾਲ ਲੜਾਈ ਕਰਾ ਦੇ ਸਿੱਧਾ ਫੇਕ ਲਾ ਗਰੇਬਾਨ ਫੜਦਾ ਉਹ 'ਚ ਬਟਨ ਟੁੱਟ ਜਾਂਦੇ ਆ ਇਹਦਾ ਮਤਲਬ ਲੜਾਈ ਆਉਣੀ ਚਾਹੀਦੀ ਆ ਬਸ ਠੀਕ ਉਹ ਲਿਆਕਤ ਨੂੰ ਤੂੰ ਮਾਰਨਾ ਬਸ ਠੀਕ ਆ ਬੇਫਿਕਰ ਹੋ ਜਾ ਕਿੰਨੇ ਪੈਸੇ ਲੈਣੇ ਉਹਦੇ ਕੋਲੋਂ 10 ਲੱਖ ਰੁਪਈਆ ਲੈਣਾ ਉਹਦੇ ਤੇ ਕੋਲ ਜਾ ਕੇ ਉਹਦੇ ਕੋਲ ਮੇਰਾ ਨਾਂ ਲੈ ਜੇ ਨਹੀਂ ਮੰਨਦਾ ਤਾਂ ਫਿਰ ਮੈਨੂੰ ਜਾਣਾ ਪੈਣਾ ਵਾ ਆ ਤੈਨੂੰ ਜਾਣਾ ਹੀ ਪੈਣਾ ਅੱਛਾ ਜੀ ਕਿਉਂਕਿ ਸਾਨੂੰ 10 ਲੱਖ ਨਹੀਂ ਹੁਣ ਉਹਦੀ ਲਾਸ਼ ਚਾਹੀਦੀ ਏ ਬਸ ਠੀਕ ਆ ਲਾਸ਼ ਤੈਨੂੰ ਦੇ ਦਾਂਗੇ ਵੀਰੇ ਘਰ ਰੱਖਣ ਨੂੰ ਜਗ੍ਹਾ ਹੈਗੀ ਆ ਲਾਸ਼ ਰੱਖਣੀ ਕਿੱਥੇ ਆ ਓਏ ਆਪੇ ਹੀ ਉਹਦੇ ਵਾਰਸ ਰੱਖਣਗੇ ਜਿੱਥੇ ਮਰਜੀ ਨਹੀਂ ਅਸੀਂ ਆਪ ਰੱਖਾਂਗੇ ਅਸੀਂ ਦੁਸ਼ਮਣੀਦਾਰ ਆ ਕਿਉਂ ਅਸੀਂ ਤਾਂ ਬੰਦਾ ਉਹਨਾਂ ਦਾ ਮਾਰ ਕੇ ਲੈ ਆਉਣਾ ਘਾਟੀ ਫੇਰ ਵੇਲਾ ਕਰਾ ਲਾ ਸਾਰਾ ਤੂੰ ਮੈਂ ਦੇਖੀ ਲਾਸ਼ ਪੁੱਠੀ ਜੀ ਕਰਕੇ ਲਾ ਦੇਣੀ ਵਿੱਚ ਬਸ ਠੀਕ ਆ ਤੇ ਬਸ ਉਹ ਮਾਮੂਲੀ ਜਿਹਾ ਬਦਮਾਸ਼ ਆ ਓਏ ਆ ਜਾ ਕੇ ਉਹਨੇ 5 ਬੰਦੇ ਮਾਰੇ ਸਿਰਫ ਕਿਹਨੇ ਓਏ ਉਹ ਲਿਆਕਤ ਨੇ ਲੈ ਓਏ ਆਹੋ ਉਹਨੇ 5 ਮਾਰੇ ਉਹਨੇ ਬੰਦੇ ਓਏ ਆਹੋ 5 ਕੀ ਮਾਰੇ ਆ ਉਹਨੇ 5 ਉਹਨੇ ਕਿੱਦਾਂ ਮਾਰਤੇ ਬੰਦਾ ਤਾਂ ਇੱਕ ਦਾ ਮਾਰ ਨਹੀਂ ਹੁੰਦਾ ਉਹਨੇ 5 ਮਾਰੇ ਹੋਏ ਆ 5 ਮਾਰਤੇ ਉਹਨੇ ਬਾਕੀ ਉਹ ਸਾਡੇ ਯਾਰ ਤੋਂ ਵੱਡਾ ਬਦਮਾਸ਼ ਨਹੀਂ ਹੈਗਾ ਨਹੀਂ ਉਹਨੇ ਪਤਾ ਮੈਨੂੰ ਪੰਜਾਂ ਦਾ ਤਾਂ ਦੱਸ ਮੈਂ ਉਸ ਤੋਂ ਬਾਅਦ ਬਦਮਾਸ਼ ਆ ਵੀਰੇ
ਜਿਹੜਾ 5 ਬੰਦੇ ਮਾਰੀ ਫਿਰਦਾ ਵਾ ਉਹਨੇ 6ਵਾਂ ਵੀ ਮਾਰ ਦੇਣਾ ਵਾ ਵੀਰਿਆ ਉਹਦਾ ਤਾਂ ਹੱਥ ਖੁੱਲਿਆ ਵਾ ਹਾਂ ਉਹ ਜਿਹੜਾ 5 ਮਾਰ ਕੇ ਬਾਹਰ ਫਰੰਡਿਆ ਵੀਰਿਆ ਮੈਨੂੰ ਵੀ ਮਾਰ ਦੇਣਾ ਉਹਨੇ ਇਹ ਤੂੰ ਇਦਾਂ ਦੇ ਬੰਦੇ ਨਾਲ ਤੂੰ ਤਾਂ ਬਗੈਰਤੀ ਕੀਤੀ ਇਦਾਂ ਦੇ ਬੰਦੇ ਨਾਲ ਤਾਂ ਲੈਣ ਦੇ ਨਹੀਂ ਕਰੀਦਾ ਹੁੰਦਾ ਹਾਂ ਆਪਣੀ ਖਾਓ ਆਪਣੀ ਕਮਾਓ ਜ਼ਰੂਰ ਤੰਗ ਕਰਨਾ ਉਹਨੂੰ ਪੈਸੇ ਕਿੰਨੇ ਲੈਣੇ ਉਹਦੇ ਕੋਲੋਂ ਉਹ 10 ਲੱਖ ਰੁਪਈਆ ਤੂੰ 2 ਮਹੀਨੇ ਰੁਕ ਜਾ ਮੇਰੀ ਲੱਕੀ ਕਮੇਟੀ ਪਾਈ ਆ ਨਿਕਲਣੀ ਆ ਉਹ ਚ ਮੈਂ ਤੈਨੂੰ 50,000 ਰੁਪਏ ਦੇ ਦੂੰ ਆਪਣਾ ਟਾਈਮ ਟਪਾ ਲਾ ਬੰਦੇ ਨੂੰ ਰਹਿਣ ਦੇ ਉਹ ਨਹੀਂ ਤੂੰ ਮਾਰਦਾ ਵਾ ਨੂੰ ਉਹ ਮੈਂ ਮਾਰਨਾ 5 ਬੰਦੇ ਮਾਰੀ ਫਿਰਦਾ ਉਹ ਤਾਂ ਮੈਨੂੰ ਫੇਰ ਮੈਂ ਤਾਂ ਹਜੇ ਜੇਲੋਂ ਆਇਆ ਸਿੱਧੇ ਮੇਰੀ ਤਾਂ ਹਜੇ ਖੱਲੀਆਂ ਨਹੀਂ ਟੁੱਟੀਆਂ ਮੈਂ ਹੁਣ 2 ਦਿਨ ਦਾ ਘਰ ਆ ਲਵਾਂ ਤੈਨੂੰ ਪਤਾ ਵੀ ਮੇਰੀ ਤਾਂ ਭੈਣ ਤੇ ਮੁੰਡੇ ਦਾ ਵਿਆਹ ਵਾ ਮੈਂ ਤਾਂ ਵਿਆਹ ਦਾ ਕਰਕੇ ਆਇਆ ਹਾਂ ਤੈਨੂੰ ਪਤਾ ਵੀ ਇਹ ਵੱਡਾ ਮੁੰਡੇ ਦਾ ਵਿਆਹ ਵਾ ਤੇ ਨਾਨਕੀ ਛੱਕ ਦੇਣੀ ਆ ਮੈਂ ਤਾਂ ਉਹ 80,000 ਰੁਪਏ ਦੇਣਾ ਮੈਨੂੰ ਤਾਂ ਵਿਫਤਾ ਬਾਈ ਕਿੱਥੋਂ ਦੇਣਾ ਹਾਂ 4 ਅਸੀਂ ਭਰਾ ਵਾਂ ਬਾਕੀਆਂ ਨੇ ਤਾਂ 20,000 ਰੁਪਏ ਦੇਤਾ ਵਾ ਮੇਰਾ 20,000 ਰੁਪਏ ਕਿੱਥੋਂ ਆਉਣਾ ਵੀਰੇ ਮੈਂ ਤਾਂ ਜੇਲੋਂ ਆਇਆ ਤੇ 20,000 ਮੈਂ ਤੇਰੇ ਕੋਲ ਲੈਣ ਆਇਆ ਵੀਰੇ ਮੈਂ ਲੜਨ ਲੁੜਨ ਨਹੀਂ ਆਇਆ ਤੇਰੀ ਮਿਹਰਬਾਨੀ ਮੇਰਾ ਟਾਈਮ ਟਪਾ ਦੇ ਪਤਾ ਕਿ ਨਾਨਕੀ ਛੱਕ ਦਾ ਕੰਮ ਆ ਵੀਰਿਆ ਅੱਜ ਅਸੀਂ ਉਹਨਾਂ ਦੇ ਨਾਂ ਗਏ ਤੇ ਉਹਨਾਂ ਨੇ ਸਾਡੇ ਨਹੀਂ ਆਉਣਾ ਕੀ ਗੱਲ ਕਿਤੇ ਜਾਣਾ ਵਾ ਰਕਸ਼ਾ ਮੰਗਾ ਲਿਆ ਓਏ ਸ਼ੇਰਿਆ ਹਾਂਜੀ ਚਾਚਾ ਜੀ ਔਰਾ ਪੁੱਤ ਇਧਰ ਆ ਇਧਰ ਆ ਇੱਥੇ ਖਲੋ ਗੱਲ ਕੀ ਆ ਇੱਥੇ ਖਲੋ ਦੱਸ ਓ ਸ਼ੇਰਿਆ ਹਾਂਜੀ ਚਾਚਾ ਜੀ ਇੱਧਰ ਮਾਰ ਤਨ ਕਾਂਡੇ ਬਦਮਾਸ਼ ਅਸੀਂ ਆ ਕਿ ਉਹ ਸਾਰਿਆਂ ਨੂੰ ਤਾਜ਼ਾ ਬਦਮਾਸ਼ ਮੈਂ ਆ, ਹੁਣੇ ਜੇਲੋਂ ਸਿੱਧਾ ਇੱਧਰ ਆਉਣ ਡਿਆ ਮਾਮਾ ਬਦਮਾਸ਼ ਮੈਂ ਆ ਕਿ ਉਹ ਓ ਸ਼ੇਰਿਆ ਮੈਂ ਤੈਨੂੰ ਕਹਿਣ ਡਿਆ ਉਹਦੀ ਲੱਕੜ ਦੀ ਲੱਤ ਆਪ ਆਈ ਵੇ ਤਾਂ ਓ ਸ਼ੇਰਿਆ ਮੈਂ ਪੁੱਤ ਤੈਨੂੰ ਕਹਿਣ ਡਿਆ ਉੱਧਰ ਨਹੀਂ ਜਾਣਾ ਮੈਂ ਤੈਨੂੰ ਦੱਸਾਂ ਇੱਧਰ ਸਾਡੀ ਰਹਿੰਦੀ ਸੀ ਅਸੀਂ ਸਾਰੀ ਜ਼ਿੰਦਗੀ ਆਪਣੀ ਗੱਲ ਹੀ ਤਾਂ ਵਿਆਹੀ ਆ ਅਸੀਂ ਕਿਹੜਾ ਆਪਣੀਆਂ ਫੋਫੀਆਂ ਵਿਆਹੀਆਂ ਗੱਲ ਹੀ ਵਿਆਹੀ ਆ ਓਏ ਚਾਚਾ ਵਾ ਉਹਨੇ ਵੀ 2 ਬੰਦੇ ਮਾਰੇ ਆ ਜਾਂ ਗੱਲ ਸੁਣ ਕੇ ਆਉ ਭਾਈ ਦੀ ਉਹ ਨਹੀਂ ਤੇਰੀ ਰਹਿੰਦੀ ਨਹੀਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਰਹਿਣ ਰੂਣ ਨੂੰ ਕਿਉਂ ਸਿਆਣਾ ਬੰਦਾ ਜਾਂ ਗੱਲ ਸੁਣ ਉਹ ਨਹੀਂ ਤੂੰ ਤਾਜ਼ਾ ਬਦਮਾਸ਼ ਆ ਜੇਲੋਂ ਆਇਆ ਵਾ ਯਾਰ ਤਾਜ਼ਾ ਬੰਦੇ ਨੂੰ ਕੀ ਆ ਵੀ ਸਿਆਣਾ ਬੰਦਾ ਕਹਿਣ ਡਿਆ ਜਾ ਉਹ ਗੱਲ ਸੁਣ ਕੀ ਕਹਿਣ ਡਿਆ ਯਾਰ ਭਾਈ ਆ ਗਿਆ ਬੰਦਾ ਚੱਲ ਬਾਹਰ ਖੋਤੀ ਦੇ ਆ ਪੁੱਤਾ ਅਗਰ ਨਾ ਹੋਵੇ ਤਾਂ ਕੌਣ ਆ ਇਹ ਚਵਲੀਆ ਤੂੰ ਮੈਨੂੰ ਜਾਣਦਾ ਨਹੀਂ ਤੂੰ ਮੈਨੂੰ ਜਾਣਦਾ ਨਹੀਂ ਬਜ਼ੁਰਗਾ ਤੂੰ ਮੈਨੂੰ ਜਾਣਦਾ ਨਹੀਂ ਕੌਣ ਆ ਤੂੰ ਹੈ ਮੈਂ ਬਦਮਾਸ਼ ਹਾਂ ਹੈ